ਤੇ ਅਗਲੀ ਖਬਰ ਦੇ ਵੱਲ ਵਧੀਏ, ਕਹਿੰਦੇ ਪੰਜਾਬ ਸਰਕਾਰ ਹੁਣ ਐਨਕਾਂ ਵੰਡੂਗੀ ਸ਼ਰਮਾ ਜੀ। ਪ੍ਰਵੀਨ ਜੀ, ਚੰਗਾ ਉਪਰਾਲਾ ਵੀ ਲੱਗਦਾ ਜੀ ਤੇ ਸ਼ੱਕੀ ਉਪਰਾਲਾ ਵੀ ਲੱਗਦਾ ਜੀ। ਚੰਗਾ ਉਪਰਾਲਾ ਇਸ ਲਈ ਲੱਗਦਾ ਕਿ ਪੰਜਾਬ ਸਰਕਾਰ ਕਹਿੰਦੀ ਕਿ ਸਾਨੂੰ ਇਹ ਜਾਣਕਾਰੀ ਮਿਲ ਰਹੀ ਹੈ ਕਿ ਸਕੂਲਾਂ 'ਚ ਜਿਹੜੇ ਜਵਾਕ ਪੜ੍ਹਦੇ ਨੇ ਉਹਨਾਂ ਦੀ ਨਿਗਾਹ ਕਮਜ਼ੋਰ ਹੋ ਰਹੀ ਹੈ ਤੇ ਉਹਨਾਂ ਦੀਆਂ ਅੱਖਾਂ ਤੇ ਅਸਰ, ਚਾਹੇ ਉਹ ਟੀਵੀ ਦਾ ਮੰਨ ਲਓ, ਚਾਹੇ ਉਹ ਮੋਬਾਈਲਾਂ ਦਾ ਮੰਨ ਲਓ, ਸੋਸ਼ਲ ਮੀਡੀਆ ਦਾ ਮੰਨ ਲਓ, ਖੁਰਾਕਾਂ ਦਾ ਕਾਰਨ ਮੰਨ ਲਓ, ਕਿਤਾਬਾਂ ਕਾਰਨ ਮੰਨ ਲਓ, ਜਿਹੜਾ ਮਰਜ਼ੀ ਪਹਿਲੂ ਮੰਨ ਲਓ, ਕਿ ਬੜਾ ਲਗਾਤਾਰ ਬੱਚਿਆਂ ਦੀ ਨਿਗਾਹ ਕਮਜ਼ੋਰ ਹੋਣ ਦੀਆਂ ਕਹਿੰਦੇ ਜਾਣਕਾਰੀਆਂ ਮਿਲ ਰਹੀਆਂ। ਸਮੇਂ ਲੱਗਣ ਵਾਲੇ ਕੈਂਪਾਂ 'ਚ, ਜਾਂਚ 'ਚ ਪਤਾ ਲੱਗ ਰਿਹਾ। ਪਰ ਕਹਿੰਦੇ ਕਿ ਅਕਸਰ ਮਾਪਿਆਂ ਦੇ ਹਵਾਲੇ ਨਾਲ ਜਾਂ ਬੱਚਿਆਂ ਦੇ ਹਵਾਲੇ ਨਾਲ ਇਸ ਗੱਲ ਕੰਨੀ ਗੌਰ ਨਹੀਂ ਕੀਤਾ ਜਾਂਦਾ ਤੇ ਐਨਕਾਂ ਵੀ ਨਹੀਂ ਲਵਾਉਂਦੇ, ਐਂ ਚੱਲੀ ਜਾਂਦਾ। ਇਸੇ ਤਰ੍ਹਾਂ ਕੁਝ ਸਾਡੇ ਬਜ਼ੁਰਗ, ਮਤਲਬ ਕਿ ਸਾਡੇ ਸਮਾਜ 'ਚ ਇੱਕ ਇਹ ਮਾਨਸਿਕਤਾ ਵੀ ਕਿਤੇ ਨਾ ਕਿਤੇ ਅਜੇ ਵੀ ਕੰਮ ਕਰਦੀ ਹੈ ਕਿ ਐਨਕ ਲਾਉਣਾ ਠੀਕ ਨਹੀਂਗਾ, ਇਹਦੇ ਨਾਲ ਚੰਗਾ ਨਹੀਂ ਲੱਗਦਾ, ਕਿ ਕੀ ਲੋੜ ਹੈ। ਇਸ ਲਈ ਅਸੀਂ ਅੱਖਾਂ ਤੇ ਅਸਰ ਪੈਂਦਾ ਪਈ ਜਾਵੇ, ਅਸੀਂ ਉਹਦੀ ਪਰਵਾਹ ਨਹੀਂ ਕਰਦੇ। ਤੇ ਕਹਿੰਦੇ ਕਿ ਪੰਜਾਬ 'ਚ ਕਿੰਨੇ ਹੀ ਇਹੋ ਜਿਹੇ 40 ਤੋਂ ਉੱਪਰ ਵਾਲੇ ਲੋਕ ਵੀ ਹੈਗੇ ਜਿਹੜੇ ਬਜ਼ੁਰਗ ਕੈਟਾਗਰੀ ਵੱਲ ਵੱਧ ਰਹੇ ਆ, ਉਹਨਾਂ ਦੀ ਅੱਖਾਂ ਦੀ ਨਿਗਾਹ ਕਮਜ਼ੋਰ ਆ ਪਰ ਐਨਕ ਨਹੀਂ ਲਾਉਂਦੇ। ਸੋ ਇਸ ਲਈ ਪੰਜਾਬ ਦੇ ਜਿਹੜਾ ਸਮਾਜਿਕ ਸੁਰੱਖਿਆ ਵਿਭਾਗ ਹੈ ਸਾਡਾ, ਜਿਹਦੇ ਮੰਤਰੀ ਡਾਕਟਰ ਬਲਜੀਤ ਕੌਰ ਹੋਰੀ ਨੇ, ਉਸ ਵਿਭਾਗ ਨੇ ਤੈਅ ਕੀਤਾ ਕਿ ਅਸੀਂ ਜੀ ਬਕਾਇਦਾ ਤੌਰ ਤੇ ਜ਼ਿਲ੍ਹਾ ਹਸਪਤਾਲਾਂ ਨਾਲ ਮਿਲ ਕੇ, ਜ਼ਿਲ੍ਹਾ ਯੂਨਿਟਾਂ ਨਾਲ ਮਿਲ ਕੇ, ਸਕੂਲਾਂ ਦੇ ਪੱਧਰ ਤੇ, ਪਿੰਡਾਂ ਦੇ ਪੱਧਰ ਤੇ ਕੈਂਪ ਲਾ ਕੇ ਜਵਾਕਾਂ ਦੀਆਂ ਅੱਖਾਂ ਚੈੱਕ ਕਰਕੇ ਤੇ ਬਜ਼ੁਰਗਾਂ ਦੀਆਂ, ਮਾਵਾਂ ਦੀਆਂ ਅੱਖਾਂ ਚੈੱਕ ਕਰਕੇ ਉਹਨਾਂ ਨੂੰ ਐਨਕਾਂ ਵੰਡਾਂਗੇ ਜੀ। ਇਹਦੇ ਲਈ ਬਕਾਇਦਾ ਕੁਝ ਨੋਡਲ ਕੰਪਨੀਆਂ ਦੀ ਭਾਲ ਕੀਤੀ ਜਾ ਰਹੀ, ਜਿਨ੍ਹਾਂ ਕੰਪਨੀਆਂ ਨਾਲ ਤਾਲਮੇਲ ਕਰ ਲਿਆ ਜਾਵੇ ਕਿ ਉਹ ਤਾਲਮੇਲ ਕਰਕੇ ਉਹਨਾਂ ਮਤਲਬ ਕੰਪਨੀਆਂ ਨੂੰ ਟਾਰਗੇਟ ਦਿੱਤਾ ਜਾਵੇ ਕਿ ਭਾਈ ਤੁਸੀਂ ਐਨਕਾਂ ਦਾ ਪ੍ਰਬੰਧ ਤੁਸੀਂ ਕਰਨਾ, ਕੈਂਪ ਤੁਸੀਂ ਲਾਉਣੇ ਆ। ਸੋ ਇਹੀ ਜੀ ਕੋਈ ਪ੍ਰਾਈਵੇਟ ਜਾਂ ਸਰਕਾਰੀ ਏਜੰਸੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹਦੀਆਂ ਚਰਚਾਵਾਂ ਕਾਫੀ ਨੇ। ਹੁਣ ਜਿਹੜੀ ਤਾਂ ਇਹ ਉਪਰਾਲਾ ਹੈ ਉਹ ਪਹਿਲੀ ਨਜ਼ਰੇ ਠੀਕ ਲੱਗਦਾ, ਦੋ ਮਾਮਲਿਆਂ ਚੋਂ ਇਹ ਫਿਕਰਮੰਦੀ ਵਾਲਾ ਲੱਗਦਾ। ਪਹਿਲਾ ਤਾਂ ਕਿ ਜਦੋਂ ਤੁਹਾਡੇ ਕੋਲ ਮੁਹੱਲਾ ਕਲੀਨਿਕ ਹੈਗੇ, ਉਸ ਮੁਹੱਲਾ ਕਲੀਨਿਕਾਂ 'ਚ ਇਹ ਕੈਂਪ ਲੱਗ ਕੇ ਉੱਥੇ ਐਨਕਾਂ ਕਿਉਂ ਨਹੀਂ ਅਲਾਟ ਕੀਤੀਆਂ ਜਾਂਦੀਆਂ? ਜਦੋਂ ਤੁਹਾਡੇ ਕੋਲ ਸਰਕਾਰੀ ਹਸਪਤਾਲ, ਸਰਕਾਰੀ ਡਿਸਪੈਂਸਰੀਆਂ ਹੈਗੀਆਂ, ਉਹਨਾਂ ਦੀਆਂ ਟੀਮਾਂ ਜਾ ਕੇ ਕਿਉਂ ਨਹੀਂ ਲਾਉਂਦੀਆਂ? ਕੀ ਪ੍ਰਬੰਧ ਨਹੀਂ ਹੈਗੇ? ਜੀ। ਪਰ ਮੈਂ ਪਿਛਲੇ ਦਿਨੀ ਡਾਕਟਰ ਬਲਬੀਰ ਸਿੰਘ ਹੋਰਾਂ ਦੀ ਇੱਕ ਇੰਟਰਵਿਊ ਪੜ੍ਹ ਰਿਹਾ ਸੀ, ਜਿਹੜੇ ਇਸ ਸਮੇਂ ਪੰਜਾਬ ਦੇ ਸਿਹਤ ਮੰਤਰੀ ਨੇ। ਉਹ ਕਹਿ ਰਹੇ ਸੀ, ਕਹਿੰਦੇ ਕਿ ਅਸੀਂ ਚਾਹਾਂਗੇ ਕਿ ਡਾਕਟਰ, ਜਿਹੜਾ ਸਰਕਾਰੀ ਡਾਕਟਰ ਆਪਣੀ ਡਿਊਟੀ ਕਰਦਾ ਹੈ, ਉਹ ਆਪਣੀ ਡਿਊਟੀ ਜੇ ਉਹਦੀ 9 ਤੋਂ 5 ਆ ਤਾਂ 9 ਤੋਂ 5 ਪੂਰੀ ਡਿਊਟੀ ਕਰੇ। ਉਸ ਤੋਂ ਬਾਅਦ 4 ਘੰਟੇ ਉਸੇ ਹਸਪਤਾਲ 'ਚ ਪ੍ਰਾਈਵੇਟ ਤੌਰ ਦੇ ਉੱਤੇ ਵੀ ਮਰੀਜ਼ ਚੈੱਕ ਕਰ ਲਵੇ। ਅੱਛਾ। ਤੇ ਉਹਦੇ ਲਈ ਕਹਿੰਦੇ ਕਿ ਉਹਦਾ ਅਸੀਂ ਤੈਅ ਕਰ ਦਾਂਗੇ ਪਰ ਮਰੀਜ਼ ਉਹਦਾ ਇੰਨਾ, ਜਿਵੇਂ ਮੁਹੱਲਾ ਕਲੀਨਿਕਾਂ 'ਚ ਕੀਤਾ ਹੋਇਆ ਕਿ ਪਰ ਮਰੀਜ਼ ਤੇ 50 ਰੁਪਏ ਡਾਕਟਰ ਦੇ, 30 ਰੁਪਏ ਨਰਸ ਦੇ, 10 ਰੁਪਏ ਚੌਥਾ ਦਰਜਾ ਕਰਮਚਾਰੀ ਦੇ ਨਾਲ ਸਹਾਇਕ ਦੇ। ਸੋ ਏਦਾਂ ਦਾ ਤਰੀਕਾ ਅਪਣਾਉਣ ਦੀ, ਮਤਲਬ ਸਰਕਾਰ ਸਰਕਾਰੀ ਹਸਪਤਾਲਾਂ ਨੂੰ ਹੁਣ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨ ਜਾ ਰਹੀ ਹੈ। ਇਸ ਗੱਲ 'ਚੋਂ ਗੱਲ ਨਿਕਲਦੀ ਹੈ ਕਿ ਹੌਲੀ ਹੌਲੀ ਸਰਕਾਰੀ ਡਾਕਟਰਾਂ ਦੀ ਭਰਤੀ ਖਤਮ ਹੋ ਜਾਣੀ ਆ, ਬਿਲਡਿੰਗਾਂ ਸਰਕਾਰੀ, ਕੰਮ ਪ੍ਰਾਈਵੇਟ, ਇਹ ਧੰਦਾ ਹੋਣ ਜਾ ਰਿਹਾ ਪੰਜਾਬ 'ਚ। ਇਹਦਾ ਸੰਕੇਤ ਬਲਬੀਰ ਸਿੰਘ ਨੇ ਆਪਣੀ ਇੰਟਰਵਿਊ 'ਚ ਦਿੱਤਾ ਜੀ। ਤੇ ਦੂਏ ਪਾਸੇ ਡਾਕਟਰ ਬਲਜੀਤ ਕੌਰ ਕਹਿ ਰਹੀ ਹੈ ਕਿ ਅਸੀਂ ਐਨਕਾਂ ਤਾਂ ਵੰਡਣੀਆਂ, ਪਰ ਅਸੀਂ ਇੱਕ ਕੰਪਨੀ ਲੱਭ ਰਹੇ ਹਾਂ ਜਿਹੜੀ ਸਾਨੂੰ ਕੋਈ ਪ੍ਰਾਈਵੇਟ ਹੋਵੇ ਜਾਂ ਕੁਛ ਹੋਵੇ, ਜਿਹੜੀ ਸਾਨੂੰ ਸਾਰਾ ਪ੍ਰਬੰਧ ਕਰਾ ਦੇਵੇ। ਇਹਦਾ ਮਤਲਬ ਤੁਸੀਂ ਪ੍ਰਾਈਵੇਟ ਤਰੀਕੇ ਨਾਲ ਇਸ 'ਚ ਦਾਖਲ ਹੋਣਾ। ਇਹ ਕੰਪਨੀਆਂ ਕਿੱਥੋਂ ਆਉਣੀਆਂ? ਹਸਪਤਾਲ ਚਲਾਉਣ ਵਾਲੀਆਂ, ਐਨਕਾਂ ਵੰਡਣ ਵਾਲੀਆਂ, ਕਿਹੜੀਆਂ ਕੰਪਨੀਆਂ? ਫਿਰ ਸਵਾਲ ਉੱਥੇ ਹੀ ਆਉਂਦਾ, ਪ੍ਰਵੀਨ ਜੀ ਤੁਸੀਂ ਕਹਿੰਦੇ ਇੱਕ ਦਿਨ 'ਚ 3-3 ਵਾਰ ਗੱਲ ਕੀਤੀ ਆਪਾਂ ਇੱਕ ਦਿਨ। ਹਾਂਜੀ। ਇਹ ਕੰਪਨੀਆਂ ਫਿਰ ਦਿੱਲੀ ਵਾਲੀਆਂ ਹੀ ਆਉਣੀਆਂ। ਹਾਂਜੀ, ਬਿਲਕੁਲ। ਤੇ ਤੀਜਾ ਅਹਿਮ ਸਵਾਲ, ਡਾਕਟਰ ਬਲਜੀਤ ਕੌਰ ਹੋਰੀ ਅੱਖਾਂ ਦੇ ਮਾਹਰ ਡਾਕਟਰ ਨੇ ਜੀ, ਉਹ ਕੈਂਪ ਲਾਉਂਦੇ ਰਹੇ ਨੇ, ਅੱਜ ਕੱਲ ਵੀ ਉਹ ਇਸ ਸੇਵਾ 'ਚ ਸਰਗਰਮ ਨੇ। ਇਸ ਨਾਤੇ ਜੇਕਰ ਉਹ ਇਸੇ ਭਾਵਨਾ ਨਾਲ, ਸੇਵਾ ਭਾਵਨਾ ਨਾਲ ਸਮਝਦੇ ਨੇ ਕਿ ਹਾਂ ਮਰੀਜ਼ਾਂ ਦੀਆਂ ਮੁਸ਼ਕਲਾਂ ਕੀ ਨੇ, ਜਾਂ ਉਹਨਾਂ ਨੂੰ ਪਤਾ ਹੈ ਪੰਜਾਬ ਦੀ ਸਥਿਤੀ ਕੀ ਆ ਬਤੌਰ ਕੈਂਪ ਲਾਉਣ ਕਰਕੇ, ਜੇਕਰ ਇਸ ਉਪਰਾਲੇ ਨਾਲ ਉਹ ਅੱਗੇ ਵਧ ਰਹੇ ਨੇ ਤਾਂ ਕਾਬਲੇ ਤਾਰੀਫ ਹੈ। ਤੇ ਪਰ ਜੇਕਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਹਾਂ ਬਤੌਰ ਮੰਤਰੀ ਮੇਰੀ ਇਹ ਸੇਵਾ ਵੀ ਲੱਗੇ ਤੇ ਐਨਕਾਂ ਵੇਚ ਕੇ ਮੁਨਾਫਾ ਵੀ ਕਮਾ ਲਈਏ, ਫਿਰ ਇਹ ਗਲਤ ਹੈ। ਸੋ ਇਸ ਲਈ ਅਜੇ ਇਸ ਬਾਰੇ ਕੁਝ ਵੀ ਕਹਿਣਾ ਕਾਹਲੀ ਹੋਏਗੀ ਜੀ। ਪਰ ਬਲਬੀਰ ਸਿੰਘ ਹੋਰਾਂ ਦੀ ਇੰਟਰਵਿਊ ਦੇ ਵਿੱਚ ਸੰਕੇਤ ਕਿ ਸਰਕਾਰੀ ਡਾਕਟਰ ਨੂੰ ਸਰਕਾਰੀ ਹਸਪਤਾਲ 'ਚ ਪ੍ਰਾਈਵੇਟ ਤੌਰ ਤੇ ਵੀ ਚੈੱਕਅਪ ਕਰ ਲਿਆ ਕਰੂਗਾ, ਉਹਦਾ ਹਿੱਸਾ ਪੱਤੀ ਕਰ ਲਾਂਗੇ ਸੈੱਟ। ਤੇ ਇੱਧਰ ਡਾਕਟਰ ਬਲਜੀਤ ਕੌਰ ਦੇ ਸਮਾਜ ਸੁਰੱਖਿਆ ਵਿਭਾਗ ਦੇ ਹਵਾਲੇ ਨਾਲ ਕਿ ਪ੍ਰਾਈਵੇਟ ਕੰਪਨੀ ਲੱਭ ਕੇ, ਕੋਈ ਨੋਡਲ ਕੰਪਨੀ ਲੱਭ ਕੇ ਅਸੀਂ ਕੈਂਪ ਲਾ ਕੇ ਐਨਕਾਂ ਵੰਡਾਂਗੇ। ਸੋ ਇਹ ਸੰਕੇਤ ਕਰ ਰਿਹਾ ਕਿ ਪੰਜਾਬ ਦਾ ਪੂਰਾ ਸਿਹਤ ਸਿਸਟਮ ਪ੍ਰਾਈਵੇਟ ਹੋਣ ਜਾ ਰਿਹਾ ਹੈ
ਜਿਹੜਾ ਪਹਿਲਾਂ ਹੀ ਲੋਕ ਪ੍ਰਾਈਵੇਟ ਹਸਪਤਾਲਾਂ ਤੋਂ ਦੁਖੀ ਨੇ, ਉਮੀਦ ਕਰਦੇ ਸੀ ਕਿ ਇਹਨਾਂ ਦੇ ਆਉਣ ਨਾਲ ਸਰਕਾਰੀ ਸਿਸਟਮ ਦਰੁਸਤ ਹੋਊਗਾ, ਉਹਨਾਂ ਦੇ ਰਾਜ 'ਚ ਵੀ ਜੇਕਰ ਸਾਰਾ ਕੁਝ ਮਹੱਲਾ ਕਲੀਨਿਕਾਂ ਦਾ ਘਪਲਾ, ਬਹੁਤ ਵੱਡਾ ਘਪਲਾ ਬਣਦਾ ਜਾ ਰਿਹਾ ਕਿ ਬਿਨਾਂ ਮਰੀਜ਼ ਆਏ ਮਰੀਜ਼ ਆਈ ਜਾਂਦੇ ਨੇ, ਕਾਗਜ਼ਾਂ 'ਚ ਮਰੀਜ਼ ਵੱਧ ਜਾਂਦੇ ਨੇ, ਕਿਉਂਕਿ ਪਰ ਮਰੀਜ਼ ਦੇ 50 ਰੁਪਏ ਮਿਲਣੇ ਆ, ਜੇ ਮਰੀਜ਼ 10 ਆਏ ਤਾਂ ਫਿਰ 500 ਰੁਪਏ ਹੀ ਬਣਿਆ ਜੀ, ਮਰੀਜ਼ 50 ਦਿਖਾ ਦਿਓ, ਇੱਕ ਦਿਨ ਦੀ ਦਿਹਾੜੀ ਤਾਂ ਪਵੇ। ਸੋ ਇਸ ਲਈ ਜਦੋਂ ਇਹੋ ਜਿਹਾ ਤਰੀਕਾ ਹੋਊਗਾ ਤਾਂ ਇਹ ਇੱਕ ਫਿਕਰਮੰਦੀ ਆ ਕਿ ਲੋਕਾਂ ਦੀ ਵੀ ਜੇਬ ਨਾ ਵੱਢੀ ਜਾਵੇ ਤੇ ਲੋਕਾਂ ਨਾਲ ਧੋਖਾ ਵੀ ਨਾ ਹੋ ਜਾਵੇ। ਸੋ ਇਹ ਐਨਕਾਂ ਲਵਾਉਣੀਆਂ ਨੇ ਜਾਂ ਐਨਕਾਂ ਵੇਚਣੀਆਂ ਨੇ, ਇਹਦਾ ਵੀ ਸਵਾਲ ਹੈ ਜੀ।